ਕੀਤਾ ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤਾਂ ਅੰਦਾਜ਼ੀਏ ਕਿ FIR ਦੀ ਕਾਪੀ ਸਾਹਮਣੇ ਆਈ ਹੈ ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਹਿਜ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ, ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ਆਈਡੀ ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਹਿਜ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਹਿਜ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤਾਂ ਅੰਦਾਜ਼ੀਏ ਕਿ FIR ਦੀ ਕਾਪੀ ਸਾਹਮਣੇ ਆਈ ਹੈ ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਹਿਜ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ, ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ਆਈਡੀ ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਹਿਜ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਹਿਜ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤਾਂ ਅੰਦਾਜ਼ੀਏ ਕਿ FIR ਦੀ ਕਾਪੀ ਸਾਹਮਣੇ ਆਈ ਹੈ ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਹਿਜ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ,
ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ਆਈਡੀ ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਾਹਿਦ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਾਹਿਦ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ, ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ, ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਾਹਿਦ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਸਾਹਮਣੇ ਆਈ ਹੈ, ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਾਹਿਦ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ, ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ, ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ। ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ਆਈਡੀ ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਾਹਿਦ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਾਹਿਦ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ, ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ, ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਾਹਿਦ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਸਾਹਮਣੇ ਆਈ ਹੈ, ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਾਹਿਦ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ, ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ, ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ। ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ਆਈਡੀ ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਾਹਿਦ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਾਹਿਦ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ।
ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ, ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ, ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤਾਂ ਅੰਦਾਜ਼ ਦਈਏ ਕਿ FIR ਦੀ ਕਾਪੀ ਸਾਹਮਣੇ ਆਈ ਹੈ, ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਹਿਜ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ, ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ, ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ, ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ID ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਹਿਜ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਹਿਜ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ, ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ, ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤਾਂ ਅੰਦਾਜ਼ ਦਈਏ ਕਿ FIR ਦੀ ਕਾਪੀ ਸਾਹਮਣੇ ਆਈ ਹੈ, ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਹਿਜ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ, ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ, ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ, ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ID ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਹਿਜ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਹਿਜ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ, ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ, ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ।
ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸ ਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤਾਂ ਅੰਦਾਜ਼ ਦਈਏ ਕਿ FIR ਦੀ ਕਾਪੀ ਸਾਹਮਣੇ ਆਈ ਹੈ ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਹਿਜ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ, ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ਆਈਡੀ ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਹਿਜ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਹਿਜ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤਾਂ ਅੰਦਾਜ਼ ਦਈਏ ਕਿ FIR ਦੀ ਕਾਪੀ ਸਾਹਮਣੇ ਆਈ ਹੈ ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਹਿਜ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ, ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ਆਈਡੀ ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਹਿਜ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਹਿਜ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤਾਂ ਅੰਦਾਜ਼ ਦਈਏ ਕਿ FIR ਦੀ ਕਾਪੀ ਸਾਹਮਣੇ ਆਈ ਹੈ ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ।
ਤੁਹਾਨੂੰ ਦੱਸ ਦਈਏ ਕਿ ਸਹਿਜ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ, ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ਆਈਡੀ ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਹਿਜ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਹਿਜ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ, ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ, ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤਾਂ ਦੱਸ ਦਈਏ ਕਿ FIR ਦੀ ਕਾਪੀ ਸਾਹਮਣੇ ਆਈ ਹੈ, ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਹਿਜ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ, ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ਆਈਡੀ ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਹਿਜ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਹਿਜ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ, ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ, ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤਾਂ ਦੱਸ ਦਈਏ ਕਿ FIR ਦੀ ਕਾਪੀ ਸਾਹਮਣੇ ਆਈ ਹੈ, ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਹਿਜ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ, ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ਆਈਡੀ ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ।
ਸਾਹਿਦ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਾਹਿਦ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ, ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ, ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਾਹਿਦ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਆ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਸਾਹਮਣੇ ਆਈ ਹੈ, ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਾਹਿਦ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ, ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ, ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ। ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ID ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਾਹਿਦ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਾਹਿਦ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ, ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ, ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਾਹਿਦ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਆ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਸਾਹਮਣੇ ਆਈ ਹੈ, ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਾਹਿਦ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ, ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ, ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ। ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ID ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਾਹਿਦ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਾਹਿਦ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ, ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ,
ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤਾਂ ਅੰਦਾਜ਼ੀਏ ਕਿ FIR ਦੀ ਕਾਪੀ ਸਾਹਮਣੇ ਆਈ ਹੈ ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਹਿਜ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ, ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ਆਈਡੀ ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਹਿਜ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਹਿਜ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤਾਂ ਅੰਦਾਜ਼ੀਏ ਕਿ FIR ਦੀ ਕਾਪੀ ਸਾਹਮਣੇ ਆਈ ਹੈ ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਹਿਜ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ, ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ਆਈਡੀ ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਹਿਜ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਹਿਜ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ।
ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤਾਂ ਅੰਦਾਜ਼ ਦਈਏ ਕਿ FIR ਦੀ ਕਾਪੀ ਸਾਹਮਣੇ ਆਈ ਹੈ ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਹਿਜ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ, ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ਆਈਡੀ ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਹਿਜ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਹਿਜ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤਾਂ ਅੰਦਾਜ਼ ਦਈਏ ਕਿ FIR ਦੀ ਕਾਪੀ ਸਾਹਮਣੇ ਆਈ ਹੈ ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਹਿਜ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ, ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ਆਈਡੀ ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਹਿਜ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਹਿਜ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤਾਂ ਅੰਦਾਜ਼ ਦਈਏ ਕਿ FIR ਦੀ ਕਾਪੀ ਸਾਹਮਣੇ ਆਈ ਹੈ ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਹਿਜ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ
ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ, ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ਆਈਡੀ ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਹਿਜ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਹਿਜ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ, ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ, ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤਾਂ ਅੰਦਾਜ਼ ਦਈਏ ਕਿ FIR ਦੀ ਕਾਪੀ ਸਾਹਮਣੇ ਆਈ ਹੈ, ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਹਿਜ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ, ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ਆਈਡੀ ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਹਿਜ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਹਿਜ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ, ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ, ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤਾਂ ਅੰਦਾਜ਼ ਦਈਏ ਕਿ FIR ਦੀ ਕਾਪੀ ਸਾਹਮਣੇ ਆਈ ਹੈ, ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਹਿਜ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ, ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ਆਈਡੀ ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਹਿਜ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ
ਤਾਂ ਸਹਿਜ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ, ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ, ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤਾਂ ਦੱਸ ਦਈਏ ਕਿ FIR ਦੀ ਕਾਪੀ ਸਾਹਮਣੇ ਆਈ ਹੈ, ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਹਿਜ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ, ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ, ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ, ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ। ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ID ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਹਿਜ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਹਿਜ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ, ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ, ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤਾਂ ਦੱਸ ਦਈਏ ਕਿ FIR ਦੀ ਕਾਪੀ ਸਾਹਮਣੇ ਆਈ ਹੈ, ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਹਿਜ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ, ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ, ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ, ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ। ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ID ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਹਿਜ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਹਿਜ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ, ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ, ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ।
ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸ ਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤਾਂ ਅੰਦਾਜ਼ੀਏ ਕਿ FIR ਦੀ ਕਾਪੀ ਸਾਹਮਣੇ ਆਈ ਹੈ ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਹਿਜ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ, ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ਆਈਡੀ ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਹਿਜ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਹਿਜ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤਾਂ ਅੰਦਾਜ਼ੀਏ ਕਿ FIR ਦੀ ਕਾਪੀ ਸਾਹਮਣੇ ਆਈ ਹੈ ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਹਿਜ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ, ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ਆਈਡੀ ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਹਿਜ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਹਿਜ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤਾਂ ਅੰਦਾਜ਼ੀਏ ਕਿ FIR ਦੀ ਕਾਪੀ ਸਾਹਮਣੇ ਆਈ ਹੈ ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ।
ਤੁਹਾਨੂੰ ਦੱਸ ਦਈਏ ਕਿ ਸਹਿਜ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ, ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ਆਈਡੀ ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਹਿਜ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਹਿਜ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ, ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ, ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਸਾਹਮਣੇ ਆਈ ਹੈ, ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਹਿਜ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ, ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ਆਈਡੀ ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਹਿਜ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਹਿਜ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ, ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ, ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਸਾਹਮਣੇ ਆਈ ਹੈ, ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਹਿਜ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ, ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ਆਈਡੀ ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ।
ਸਹਿਜ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਹਿਜ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ, ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ, ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤਾਂ ਅੰਦਾਜ਼ ਦਈਏ ਕਿ FIR ਦੀ ਕਾਪੀ ਸਾਹਮਣੇ ਆਈ ਹੈ, ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਹਿਜ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ, ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ, ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ, ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ। ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ID ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਹਿਜ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਹਿਜ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ, ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ, ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤਾਂ ਅੰਦਾਜ਼ ਦਈਏ ਕਿ FIR ਦੀ ਕਾਪੀ ਸਾਹਮਣੇ ਆਈ ਹੈ, ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਹਿਜ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ, ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ, ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ, ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ। ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ID ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਹਿਜ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਹਿਜ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ, ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ,
ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤਾਂ ਅੰਦਾਜ਼ ਦਈਏ ਕਿ FIR ਦੀ ਕਾਪੀ ਸਾਹਮਣੇ ਆਈ ਹੈ ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਹਿਜ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ, ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ਆਈਡੀ ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਹਿਜ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਹਿਜ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤਾਂ ਅੰਦਾਜ਼ ਦਈਏ ਕਿ FIR ਦੀ ਕਾਪੀ ਸਾਹਮਣੇ ਆਈ ਹੈ ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਹਿਜ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ, ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ਆਈਡੀ ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਹਿਜ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਹਿਜ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ।
ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ, ਉੱਥੋਂ ਕੱਢ ਦਿੱਤਾ ਗਿਆ। ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ਆਈਡੀ ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਾਹਿਦ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਾਹਿਦ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ, ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ, ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਾਹਿਦ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤਾਂ ਅੰਦਾਜ਼ ਦਈਏ ਕਿ FIR ਦੀ ਕਾਪੀ ਸਾਹਮਣੇ ਆਈ ਹੈ, ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਾਹਿਦ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ, ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ, ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ। ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ਆਈਡੀ ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਾਹਿਦ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਾਹਿਦ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ, ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ, ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਾਹਿਦ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤਾਂ ਅੰਦਾਜ਼ ਦਈਏ ਕਿ FIR ਦੀ ਕਾਪੀ ਸਾਹਮਣੇ ਆਈ ਹੈ, ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਾਹਿਦ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ, ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ, ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ। ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ਆਈਡੀ ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਾਹਿਦ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਾਹਿਦ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ।
ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ, ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ, ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਸਾਹਮਣੇ ਆਈ ਹੈ, ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਹਿਜ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ, ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ, ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ, ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ਆਈਡੀ ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਹਿਜ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਹਿਜ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ, ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ, ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਸਾਹਮਣੇ ਆਈ ਹੈ, ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਹਿਜ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ, ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ, ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ, ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ਆਈਡੀ ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਹਿਜ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਹਿਜ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ, ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ, ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ।
ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸ ਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤਾਂ ਅੰਦਾਜ਼ੀਏ ਕਿ FIR ਦੀ ਕਾਪੀ ਸਾਹਮਣੇ ਆਈ ਹੈ ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਹਿਜ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ, ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ਆਈਡੀ ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਹਿਜ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਹਿਜ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤਾਂ ਅੰਦਾਜ਼ੀਏ ਕਿ FIR ਦੀ ਕਾਪੀ ਸਾਹਮਣੇ ਆਈ ਹੈ ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਹਿਜ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ, ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ਆਈਡੀ ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਹਿਜ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਹਿਜ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤਾਂ ਅੰਦਾਜ਼ੀਏ ਕਿ FIR ਦੀ ਕਾਪੀ ਸਾਹਮਣੇ ਆਈ ਹੈ ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ।
ਤੁਹਾਨੂੰ ਦੱਸ ਦਈਏ ਕਿ ਸਹਿਜ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ, ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ਆਈਡੀ ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਹਿਜ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਹਿਜ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ, ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ, ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਸਾਹਮਣੇ ਆਈ ਹੈ, ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਹਿਜ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ, ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ਆਈਡੀ ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਹਿਜ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਹਿਜ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ, ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ, ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਸਾਹਮਣੇ ਆਈ ਹੈ, ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਹਿਜ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ, ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ਆਈਡੀ ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ।
ਸਹਿਜ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਹਿਜ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ, ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ, ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤਾਂ ਅੰਦਾਜ਼ ਦਈਏ ਕਿ FIR ਦੀ ਕਾਪੀ ਸਾਹਮਣੇ ਆਈ ਹੈ, ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਹਿਜ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ, ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ, ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ, ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ। ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ID ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਹਿਜ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਹਿਜ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ, ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ, ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤਾਂ ਅੰਦਾਜ਼ ਦਈਏ ਕਿ FIR ਦੀ ਕਾਪੀ ਸਾਹਮਣੇ ਆਈ ਹੈ, ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਹਿਜ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ, ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ, ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ, ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ। ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ID ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਹਿਜ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਹਿਜ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ, ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ,
ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤਾਂ ਅੰਦਾਜ਼ੀਏ ਕਿ FIR ਦੀ ਕਾਪੀ ਸਾਹਮਣੇ ਆਈ ਹੈ ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਹਿਜ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ, ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ਆਈਡੀ ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਹਿਜ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਹਿਜ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤਾਂ ਅੰਦਾਜ਼ੀਏ ਕਿ FIR ਦੀ ਕਾਪੀ ਸਾਹਮਣੇ ਆਈ ਹੈ ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਹਿਜ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ, ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ਆਈਡੀ ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਹਿਜ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਹਿਜ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ।
ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤਾਂ ਅੰਦਾਜ਼ ਦਈਏ ਕਿ FIR ਦੀ ਕਾਪੀ ਸਾਹਮਣੇ ਆਈ ਹੈ ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਹਿਜ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ, ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ਆਈਡੀ ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਹਿਜ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਹਿਜ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ ਕਿਤੇ ਜਿਹੜੀ ਉਹ ਵਾਇਰਲ ਕਰ ਦਿੱਤੀ ਅਤੇ ਉਹਨਾਂ ਦੇ ਪਰਿਵਾਰ ਨੂੰ ਕਾਫੀ ਜਿਹੜੀ ਆ ਉਹ ਠੇਸ ਪਹੁੰਚਾਈ ਹੈ। ਤਾਂ ਤਨੀਸ਼ਾ ਨਾਂ ਦੀ ਜਿਹੜੀ ਲੜਕੀ ਹੈ ਉਸਨੇ ਆਪਣੇ ਸਾਥੀਆਂ ਨਾਲ ਮਿਲ ਕੇ ਇਸ ਵੀਡੀਓ ਨੂੰ ਜਿਹੜਾ ਉਹ ਵਾਇਰਲ ਕੀਤਾ ਤੇ ਬਲੈਕਮੇਲ ਕੀਤਾ ਗਿਆ। ਕੁੱਲੜ ਪੀਜ਼ਾ ਮਾਮਲੇ ਨੇ ਇੱਕ ਵਾਰ ਫਿਰ ਨਵਾਂ ਮੋੜ ਲਿਆ। ਜਿਵੇਂ ਤਾਂ ਅੰਦਾਜ਼ ਦਈਏ ਕਿ FIR ਦੀ ਕਾਪੀ ਸਾਹਮਣੇ ਆਈ ਹੈ ਜਿਸ 'ਚ ਵੱਡੇ ਖੁਲਾਸੇ ਹੋਏ ਨੇ ਕਿ ਕਿਵੇਂ ਅਤੇ ਕਿਸ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਵੀਡੀਓ ਨੂੰ ਵਾਇਰਲ ਕੀਤਾ। ਤੁਹਾਨੂੰ ਦੱਸ ਦਈਏ ਕਿ ਸਹਿਜ ਦੀ ਭੈਣ ਨੇ ਸਾਰੀ ਸੱਚਾਈ ਜਿਹੜੀ ਆ ਉਹ ਦੱਸੀ ਹੈ। ਉਹਨਾਂ ਨੇ ਕਿਹਾ ਹੈ ਕਿ ਤਨੀਸ਼ਾ ਨਾਂ ਦੀ ਲੜਕੀ ਨੇ ਕੁੱਲੜ ਪੀਜ਼ਾ ਵਾਲਿਆਂ ਦੀ ਅਸ਼ਲੀਲ ਵੀਡੀਓ ਨੂੰ ਵਾਇਰਲ ਕੀਤਾ ਕਿਉਂਕਿ ਤਨੀਸ਼ਾ ਇਹਨਾਂ ਦੇ ਕੋਲ ਕੰਮ ਕਰਦੀ ਸੀ ਅਤੇ ਕੁਝ ਦਿਨ ਪਹਿਲਾਂ ਤਨੀਸ਼ਾ ਨੂੰ ਉੱਥੋਂ ਕੱਢ ਦਿੱਤਾ ਗਿਆ ਸੀ ਕਿਉਂਕਿ ਉਹ ਨਾ ਹੀ ਸਹੀ ਕੰਮ ਕਰਦੀ ਸੀ ਅਤੇ ਕੈਸ਼ ਵਿੱਚ ਵੀ ਕੁਝ ਹੇਰਾਫੇਰੀ ਉਸਨੇ ਕੀਤੀ, ਜਿਸ ਤੋਂ ਬਾਅਦ ਕੁੱਲੜ ਪੀਜ਼ਾ ਤੋਂ ਤਨੀਸ਼ਾ ਨਾਂ ਦੀ ਲੜਕੀ ਨੂੰ ਉੱਥੋਂ ਕੱਢ ਦਿੱਤਾ ਗਿਆ ਅਤੇ ਫਿਰ ਤਨੀਸ਼ਾ ਨੇ ਇੱਕ ਨਵੀਂ ਆਈਡੀ ਤੋਂ ਇੰਸਟਾਗ੍ਰਾਮ ਉੱਤੇ ਇਹਨਾਂ ਨੂੰ ਮੈਸੇਜ ਕੀਤਾ ਕਿ ਤੁਸੀਂ ਮੈਨੂੰ 20,000 ਰੁਪਏ ਦਿਓ, ਨਹੀਂ ਤਾਂ ਤੁਹਾਡੀਆਂ ਕੁਝ ਵੀਡੀਓਜ਼ ਨੇ ਜਿਨ੍ਹਾਂ ਨੂੰ ਮੈਂ ਵਾਇਰਲ ਕਰ ਦਿਆਂਗੀ। ਸਹਿਜ ਦੀ ਭੈਣ ਨੇ ਦੱਸਿਆ ਕਿ ਤਨੀਸ਼ਾ ਨੇ ਕੁਝ ਆਪਣੇ ਸਾਥੀਆਂ ਨਾਲ ਮਿਲ ਕੇ ਇਹਨਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਤਨੀਸ਼ਾ ਨੇ ਇਹਨਾਂ ਨੂੰ ਇੱਕ ਕੈਨਰਾ ਬੈਂਕ ਦਾ ਅਕਾਊਂਟ ਵੀ ਦਿੱਤਾ। ਤਾਂ ਸਹਿਜ ਦੀ ਭੈਣ ਵੱਲੋਂ ਇਹ ਸਾਰੇ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਜਦੋਂ ਅਸੀਂ ਪੈਸੇ ਨਾ ਦਿੱਤੇ ਤਾਂ ਫੇਕ ਚਿਹਰਾ ਲਗਾ ਕੇ ਉਸਨੇ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀਆਂ। ਤਾਂ ਤੁਹਾਨੂੰ ਦੱਸ ਦਈਏ ਕਿ FIR ਦੀ ਕਾਪੀ ਜਿਹੜੀ ਉਹ ਸਾਹਮਣੇ ਆਈ ਹੈ ਜਿਸ 'ਚ ਕੁੱਲੜ ਪੀਜ਼ਾ ਵਾਲਿਆਂ ਨੇ ਇਲਜ਼ਾਮ ਲਗਾਇਆ ਹੈ ਤਨੀਸ਼ਾ ਨਾਂ ਦੀ ਲੜਕੀ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਵੀਡੀਓ ਨੂੰ ਵਾਇਰਲ ਕੀਤਾ ਹੈ ਜੋ ਕਿ ਜਲੰਧਰ ਦੀ ਰਹਿਣ ਵਾਲੀ ਹੈ ਅਤੇ ਕਾਫੀ ਲੰਮੇ ਸਮੇਂ ਤੋਂ ਇਹਨਾਂ ਨੂੰ ਬਲੈਕਮੇਲ ਕਰ ਰਹੀ ਸੀ। ਵੀਡੀਓ ਬਾਹਰ ਆਉਣ ਤੇ ਕਾਫੀ ਵਿਵਾਦ ਜਿਹੜਾ ਉਹ ਛਿੜਿਆ। ਲੜਕੀ ਬਲੈਕਮੇਲਿੰਗ ਦੇ ਵਿੱਚ ਇਹਨਾਂ ਤੋਂ 20,000 ਰੁਪਏ ਦੀ ਮੰਗ ਕਰ ਰਹੀ ਸੀ ਅਤੇ ਉਸਨੇ ਕਿਹਾ ਸੀ ਕਿ ਅਗਰ 20,000 ਨਾ ਦਿੱਤੇ ਗਏ ਤਾਂ ਉਹ ਵੀਡੀਓ ਨੂੰ ਵਾਇਰਲ ਕਰ ਦੇਗੀ। ਸੋ ਸਹਿਜ ਦੀ ਭੈਣ ਨੇ ਇਹ ਸਾਰਾ ਕੁਝ ਜਿਹੜਾ ਉਹ ਬਿਆਨ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਉਸਨੇ ਉਹਨਾਂ ਦੇ ਫੇਕ ਚਿਹਰੇ ਲਗਾ ਕੇ ਉਹਨਾਂ ਦੀ ਵੀਡੀਓ ਜਿਹੜੀ ਆ ਉਹ ਸੋਸ਼ਲ ਮੀਡੀਆ ਤੇ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਸਾਰੇ